Pakistan is an important counter-terrorism partner, and as part of long-standing policy, United States provides life cycle maintenance and sustainable packages. ਭਾਰਤ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਨੂੰ ਮਿਸਟਰ ਲੋਇਡ ਆਸਟਨ ਉਹਨੂੰ ਕਾਲ ਕਰਕੇ ਪ੍ਰੋਟੈਸਟ ਕੀਤਾ ਹੈ ਕਿ ਜੀ ਇਹ ਜਿਹੜਾ ਤੁਸੀਂ F-16 ਡੀਲ ਪਾਕਿਸਤਾਨ ਨੂੰ ਦੇ ਰਹੇ ਹੋ ਇਹ ਠੀਕ ਨਹੀਂ ਹੈ। ਇਹ ਕਿਹੜੇ ਕੋਈ ਨਵੇਂ ਜਹਾਜ਼ ਉਹਨਾਂ ਨੇ ਦਿੱਤੇ ਨੇ, ਪੁਰਾਣੀ ਔਰ ਵੀ ਮੁਫਤ ਨਹੀਂ ਹੈ। ਔਰ ਇਹ ਜਿਹੜਾ ਭਾਰਤ ਨੇ ਪ੍ਰੋਟੈਸਟ ਕੀਤਾ ਹੈ ਇਹਨੂੰ ਆਧਾਰ ਬਣਾ ਕੇ ਕਹਿਣ ਜੀ ਕਿ ਵੀ ਅਸੀਂ 1 to 1 ਨਹੀਂ ਮਿਲਣਾ। ਭਾਰਤ ਦੀ ਹੌਸਟਿਲਿਟੀ ਪੂਰੀ ਦੀ ਪੂਰੀ ਅੱਗੇ ਨਾਲੋਂ ਵੀ ਬਦਤਰ ਹੈ ਪਾਕਿਸਤਾਨ ਦੇ ਨਾਲ। ਸ਼ਹਬਾਜ਼ ਸ਼ਰੀਫ ਕਿਉਂ ਕਾਲੇ ਪਏ ਹੋਏ ਨੇ ਕਿ ਉਹਨਾਂ ਨੇ ਜ਼ਰੂਰ ਹੀ ਮਿਲਣਾ ਮੋਦੀ ਨੂੰ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਗੱਲਬਾਤ ਹੋਵੇਗੀ ਕਿ ਅਮਰੀਕਾ ਅਤੇ ਭਾਰਤ ਦੇ ਹਵਾਲੇ ਨਾਲ ਕਿ ਪਿਛਲੇ ਹਫ਼ਤੇ ਅਮਰੀਕਾ ਨੇ ਪਾਕਿਸਤਾਨ ਨੂੰ F-16 ਲੜਾਕੂ ਜਹਾਜ਼ਾਂ ਦੇ ਤਕਨੀਕੀ ਸਮਾਨ ਦੇ ਲਈ $450 ਮਿਲੀਅਨ ਦੇ ਸਮਝੌਤੇ ਦੀ ਪੇਸ਼ਕਸ਼ ਕੀਤੀ ਸੀ। ਭਾਰਤ ਨੇ ਇੱਕ ਹਫ਼ਤੇ ਬਾਅਦ ਇਸ ਡੀਲ ਤੇ ਅਮਰੀਕਾ ਕੋਲ ਇਤਰਾਜ਼ ਜਤਾਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਮਰੀਕਾ ਦੀ ਪਾਕਿਸਤਾਨ ਪ੍ਰਤੀ ਜਿਹੜੀ ਪਾਲਿਸੀ ਹੈ ਉਸ ਨੂੰ ਜੇ ਅਸੀਂ ਪੋਸਟ 47 ਪੀਰੀਅਡ ਦੇਖੀਏ 50s ਤੋਂ ਲੈ ਕੇ, ਤੇ ਇਸ 'ਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਨੇ ਜਦੋਂ ਇਹ ਸੋਵੀਅਤ ਯੂਨੀਅਨ ਔਰ ਅਮਰੀਕਾ ਦੇ ਵਿਚਾਲੇ ਦੋ ਗਰੁੱਪ ਬਣਦੇ ਨੇ ਦੁਨੀਆ ਦੇ ਵਿੱਚ, ਪੋਲਰਾਈਜ਼ ਹੁੰਦੀ ਹੈ ਸੋਸਾਇਟੀ, ਤੇ ਪਾਕਿਸਤਾਨ ਖੁੱਲ੍ਹ ਕੇ ਅਮਰੀਕਾ ਦੇ ਨਾਲ ਆ ਕੇ ਖਲੋਂਦਾ ਹੈ। ਔਰ ਇਕੱਲਾ ਇਹੀ ਨਹੀਂ ਕਿ ਪਾਕਿਸਤਾਨ ਸੀਟੋ ਦਾ ਜਾਂ ਬਗਦਾਦ ਪੈਕਟ ਦਾ ਮੈਂਬਰ ਬਣਿਆ, ਉਹਨੂੰ ਨੌਨ ਨੈਟੋ ਐਲਾਈ ਵਾਂਗ ਦੇਖਿਆ ਜਾਂਦਾ ਸੀ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਅਮਰੀਕਾ ਦੀ ਵੀਅਤਨਾਮ ਦੇ ਵਿੱਚ ਹਿਊਮਿਲੇਸ਼ਨ ਸੀ, ਜੇ ਉਸ ਦਾ ਰਿਵੈਂਜ ਅਮਰੀਕਾ ਲੈ ਸਕਿਆ ਜਦੋਂ 1979 'ਚ ਸੋਵੀਅਤ ਯੂਨੀਅਨ ਅਫਗਾਨਿਸਤਾਨ 'ਤੇ ਹਮਲਾਵਰ ਹੋਇਆ, ਤੇ ਉਸ 'ਚ ਪਾਕਿਸਤਾਨ ਦਾ ਇੱਕ ਵੱਡਾ ਰੋਲ ਸੀ। ਕਿਉਂਕਿ ਮੁਜਾਹਿਦੀਨ ਦੇ ਨਾਂ ਥੱਲੇ ਜਾਂ ਮਜ਼ਹਬ ਦਾ ਐਂਗਲ ਜਿਹੜਾ ਵਰਤਿਆ ਅਮਰੀਕਾ ਨੇ ਜਾਂ ਪਾਕਿਸਤਾਨ ਨੇ, ਉਸ ਦਾ ਨਤੀਜਾ ਸੀ ਕਿ ਦੁਨੀਆ ਭਰ ਤੋਂ ਜਿਹੜੇ ਡਿਵਾਊਟ ਮੁਸਲਮਾਨ ਸੀ ਉਹ ਪਹੁੰਚੇ। ਹਾਲਾਂ ਮੈਜੋਰਟੀ ਤਾਂ ਅਫਗਾਨ ਸੀ ਲੜਨ ਵਾਲੇ। ਔਰ ਸੋਵੀਅਤ ਯੂਨੀਅਨ ਨੂੰ ਆਲਮੋਸਟ 10 ਸਾਲ ਬਾਅਦ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਹੀ ਨਹੀਂ ਕਰਨਾ ਪਿਆ। ਅਗਲੇ 2 ਸਾਲਾਂ 'ਚ ਅਸੀਂ ਦੇਖਦੇ ਹਾਂ ਕਿ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ ਔਰ ਅਮਰੀਕਾ ਸੋਲ ਸੁਪਰ ਪਾਵਰ ਦੇ ਤੌਰ 'ਤੇ ਉੱਭਰਿਆ। ਉਸ ਤੋਂ ਪਹਿਲਾਂ ਚਾਈਨਾ ਜਿਹੜਾ 1950 ਤੋਂ ਬਿਲਕੁਲ ਦੁਨੀਆ ਨਾਲੋਂ ਇੱਕ ਆਈਸੋਲੇਟਡ ਤੌਰ ਦੇ ਉੱਤੇ ਆਪਣੇ ਆਪ ਨੂੰ ਅੰਦਰੋਂ ਡਿਵੈਲਪ ਕਰ ਰਿਹਾ ਸੀ, ਉਹ ਵੀ ਜਦੋਂ ਇੱਕ ਵਰਲਡ ਸਟੇਜ ਦੇ ਉੱਤੇ ਪਾਵਰ ਬਣ ਕੇ ਉੱਭਰਨ ਵਾਲਾ ਸੀ। ਔਰ ਅਮਰੀਕਾ ਦਾ ਕੱਟ ਆਫ ਸੀ। ਅਮਰੀਕਾ ਨੇ ਚਿਆਂਗ ਕਾਈ ਸ਼ੇਕ ਦੇ ਗਰੁੱਪ ਨੂੰ ਜਿਹੜਾ ਤਾਈਵਾਨ 'ਚ ਬੈਠਾ ਸੀ ਰੈਕਗਨਾਈਜ਼ ਕੀਤਾ ਹੋਇਆ ਸੀ। ਤੇ ਇਹ ਬ੍ਰੇਕ ਥਰੂ ਵੀ ਪਾਕਿਸਤਾਨ ਨੇ ਹੀ ਕਰਵਾਇਆ ਸੀ ਨਿਕਸਨ ਦੇ ਪੀਰੀਅਡ 'ਚ ਹੈਨਰੀ ਕਿਸਿੰਜਰ ਰਾਹੀਂ ਨੂੰ ਕਿ ਭਾਈ ਚੀਨ ਔਰ ਅਮਰੀਕਾ ਦੇ ਸਬੰਧ ਆਪਸ 'ਚ ਖੁੱਲ੍ਹੇ। ਚਾਈਨਾ ਫਿਰ UN ਸਿਕਿਉਰਿਟੀ ਕੌਂਸਲ ਦੇ ਵਿੱਚ ਆਇਆ ਔਰ ਦੁਨੀਆ ਦੇ ਵਿੱਚ ਚੀਨ ਦਾ ਇੱਕ ਆਪਣਾ ਪ੍ਰਭਾਵ ਬਣਨਾ ਸ਼ੁਰੂ ਹੋਇਆ। ਪਰ ਅਮਰੀਕਾ ਦੇ ਲਈ ਚੀਨ ਦੇ ਦਰਵਾਜ਼ੇ ਖੋਲ੍ਹਣ 'ਚ ਪਾਕਿਸਤਾਨ ਨੇ ਵੱਡਾ ਰੋਲ ਅਦਾ ਕੀਤਾ। ਹੁਣ 1999 ਤੱਕ ਜਦੋਂ ਮੁੱਕ ਜਾਂਦਾ ਹੈ ਸੋਵੀਅਤ ਯੂਨੀਅਨ ਦਾ ਪੂਰਾ ਭੋਗ ਪੈ ਜਾਂਦਾ ਹੈ, ਔਰ ਉਸ ਤੋਂ ਬਾਅਦ ਅਮਰੀਕਾ ਐਬੈਂਡਨ ਕਰਕੇ ਆ ਜਾਂਦਾ ਹੈ ਸਾਰਿਆਂ ਨੂੰ। ਔਰ ਅਫਗਾਨ ਜਿਹੜੇ ਨੇ ਇੱਕ ਹੋਰ ਸਿਵਲ ਵਾਰ ਵੱਲ ਧੱਕੇ ਜਾਂਦੇ ਨੇ, ਜਿਹਦੇ 'ਚੋਂ ਫਿਰ ਤਾਲਿਬਾਨ ਫਾਈਨਲੀ ਟੇਕ ਓਵਰ ਕਰਦੇ ਨੇ, 1996 ਤੱਕ ਪਹੁੰਚਦੇ ਆ। ਔਰ ਫਿਰ ਪਾਕਿਸਤਾਨ ਅਮਰੀਕਾ ਸੰਬੰਧਾਂ ਦਾ ਦੂਸਰਾ ਚੈਪਟਰ ਸ਼ੁਰੂ ਹੋ ਜਾਂਦਾ ਹੈ ਜਦੋਂ 9/11 ਜਿਹੜਾ ਪਿਛਲੇ ਸੰਡੇ ਹੀ ਸੀ ਉਸ ਦਾ ਇਹ ਦੁਖਾਂਤ ਵਾਪਰਦਾ। ਔਰ ਫਿਰ ਅਮਰੀਕਾ ਅਗੇਨ ਪਾਕਿਸਤਾਨ ਨੂੰ ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ ਦੀ ਲਾਈਨ ਥੱਲੇ, ਜਿਹੜੀ ਫਿਰ 20 ਸਾਲ ਜੰਗ ਅਮਰੀਕਾ ਨੇ ਨੈਟੋ ਫੋਰਸਿਸ ਨੂੰ ਲੈ ਕੇ ਜਿਹੜੀ ਹੈ ਉਹ ਲੜੀ ਹੈ ਅਫਗਾਨਾਂ ਦੇ ਖਿਲਾਫ, ਖਾਸ ਤੌਰ 'ਤੇ ਤਾਲਿਬਾਨ ਦੇ, ਉਹਦੇ 'ਚ ਪਾਕਿਸਤਾਨ ਅਮਰੀਕਾ ਦਾ ਸਹਿਯੋਗੀ ਸੀ। ਜਦੋਂ ਅਮਰੀਕਾ ਫਿਰ ਵੀ ਕਿਸੇ ਕੰਢੇ ਨਹੀਂ ਲੱਗਾ, ਡਿਫੀਟ ਹੀ ਹੋਈ, ਤੇ ਫਿਰ ਪਾਕਿਸਤਾਨ ਨੇ ਹੀ ਅਮਰੀਕਾ ਨੂੰ ਉਸ ਨਮੋਸ਼ੀ 'ਚੋਂ ਕੱਢਣ ਲਈ ਤਾਲਿਬਾਨ ਨਾਲ ਗੱਲਬਾਤ ਦੇ ਵਿੱਚ ਇੱਕ ਵਿਚੋਲਗੀ ਦਾ ਰੋਲ ਅਦਾ ਕੀਤਾ ਟਰੰਪ ਐਡਮਿਨਿਸਟ੍ਰੇਸ਼ਨ ਵੇਲੇ। ਨਤੀਜੇ ਦੇ ਤੌਰ 'ਤੇ 15 ਅਗਸਤ ਪਿਛਲੇ ਵਰੇ ਜਦੋਂ ਅਮਰੀਕਾ ਸੇਫਲੀ ਆਪਣੀਆਂ ਫੌਜਾਂ ਜਿੱਦਣ ਉਹ ਆ ਕੇ ਕਾਬਲ 'ਚ ਬੈਠ ਗਏ,
ਸੋ ਉਹਨਾਂ ਨੇ ਫੌਜਾਂ ਕੱਢੀਆਂ। ਸੋ ਇਹ ਇੱਕ ਕਹਾਣੀ ਹੈ, ਕਿਉਂਕਿ ਹਰ ਵਾਰ ਰਿਪੀਟ ਕਰਨਾ ਜ਼ਰੂਰੀ ਹੁੰਦਾ ਹੈ ਦੱਸਣ ਦੇ ਲਈ ਕਿ ਅੱਜ ਜੇ ਪਾਕਿਸਤਾਨ ਜਿਸ ਵੀ ਹਾਲ 'ਚ ਖੜ੍ਹਾ, ਔਰ ਜਿਵੇਂ ਪਾਕਿਸਤਾਨ ਦਾ ਇਹ ਕਹਿਣਾ ਹੁੰਦਾ ਵੀ ਕਿਵੇਂ ਉਹਨਾਂ ਨੇ ਇਹ ਜਿਹੜੀ ਜੰਗ ਪਾਕਿਸਤਾਨ ਦੀ ਨਹੀਂ ਸੀ, ਅਮਰੀਕਾ ਦੀ ਸੀ, ਉਹਦੇ 'ਚ 70,000 ਤੋਂ ਜ਼ਿਆਦਾ ਆਪਣੇ ਲੋਕ ਮਰਵਾਏ, ਬਿਲੀਅਨਸ ਆਫ ਡਾਲਰਸ ਦਾ ਨੁਕਸਾਨ ਕਰਵਾਇਆ। ਲੇਕਿਨ ਇਹਦੇ ਬਾਵਜੂਦ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਨਾ ਤਾਂ ਦੁਨੀਆ ਦੇ ਵਿੱਚ ਜਿਹੜੇ ਰਿਸ਼ਤੇ ਨੇ ਮੁਲਕਾਂ ਦੇ ਵਿੱਚ ਉਹ ਕੋਈ ਹਿਊਮਨ ਰਾਈਟਸ 'ਤੇ ਖੜ੍ਹੇ ਹੁੰਦੇ ਨੇ, ਨਾ ਇਖਲਾਕ 'ਤੇ ਖੜ੍ਹੇ ਹੁੰਦੇ ਨੇ, ਇਹ ਵੈਸਟਡ ਇੰਟਰਸਟ ਹੁੰਦਾ ਹੈ। ਸੋ ਭਾਰਤ ਜਿਹੜਾ ਪੂਰੀ ਤਰ੍ਹਾਂ ਸੋਵੀਅਤ ਯੂਨੀਅਨ ਦੇ ਹੱਕ ਦੇ ਵਿੱਚ ਹੀ ਨਹੀਂ ਭੁਗਤਦਾ ਰਿਹਾ, ਉਹਨੇ ਸੋਵੀਅਤ ਯੂਨੀਅਨ ਨਾਲ 1970ਵਿਆਂ ਦੇ ਵਿੱਚ ਇੰਦਰਾ ਗਾਂਧੀ ਨੇ ਡਿਫੈਂਸ ਪੈਕਟ ਕੀਤਾ। ਜਿਸ ਕਿਸਮ ਦਾ ਪੈਕਟ ਸੋਵੀਅਤ ਯੂਨੀਅਨ ਨੇ ਚੈਕੋਸਲੋਵਾਕੀਆ, ਪੋਲੈਂਡ, ਹੰਗਰੀ ਨਾਲ ਕੀਤਾ ਸੀ, ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ, ਮਸ਼ਰਕੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾਇਆ। ਪਾਕਿਸਤਾਨ ਵਾਲੇ ਤਾਂ ਅਮਰੀਕਾ ਦਾ 7th ਫਲੀਟ ਉਡੀਕਦੇ ਰਹੇ ਵੀ ਕਦੋਂ ਉਹਨੇ ਆਉਣਾ, ਇਹ ਨਹੀਂ ਪਹੁੰਚੇ ਉੱਥੇ। ਲੇਕਿਨ ਪਾਕਿਸਤਾਨ ਨੇ ਉਹਨੂੰ ਵੀ ਜਿਹੜਾ ਉਹ ਮੰਨ ਲਿਆ ਫਾਈਨਲੀ ਕਿ ਭਾਈ ਬੰਗਲਾਦੇਸ਼ ਬਣ ਗਿਆ ਹੁਣ। ਫਿਰ ਇਸ ਸਾਰੇ ਦੇ ਚਲਦਿਆਂ ਭਾਰਤ ਦਾ ਰਵੱਈਆ ਜਿਹੜਾ ਐਂਟਾਈ ਅਮਰੀਕਾ ਰਿਹਾ, ਪਰ ਬ੍ਰਾਹਮਣ ਬਾਣੀਆਂ ਔਰ ਅਮਰੀਕਨ ਬਾਣੀਆਂ ਇਹ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਪਤਾ ਹੈ ਕਦੋਂ ਨੇੜੇ ਆਉਣਾ ਹੈ। ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਭਾਰਤ ਹੌਲੀ ਹੌਲੀ ਖਿਸਕਦਾ ਅਮਰੀਕਾ ਦੇ ਨਾਲ ਜਿਹੜਾ ਕਰੀਬ ਹੋਣਾ ਸ਼ੁਰੂ ਹੋਇਆ। ਔਰ ਜਿਹੜੀ ਇੰਡੋ US ਨਿਊਕਲੀਅਰ ਡੀਲ ਜੂਨੀਅਰ ਬੁਸ਼ ਦੇ ਵੇਲੇ ਹੋਈ, ਉਸ ਤੋਂ ਬਾਅਦ ਅੱਜ ਭਾਰਤ ਨਾ ਸਿਰਫ ਉਹਨਾਂ ਦਾ ਸਟ੍ਰੈਟੇਜਿਕ ਪਾਰਟਨਰ ਹੈ, ਉਹ ਕੁਆਡ ਦਾ ਹਿੱਸਾ ਵੀ ਹੈ। ਔਰ ਇਸ ਵੇਲੇ ਦੇ ਬਾਵਜੂਦ ਕਿ ਭਾਰਤ ਨੇ ਯੂਕਰੇਨ ਦੇ ਮੁੱਦੇ ਦੇ ਉੱਤੇ ਐਂਟਾਈ ਅਮਰੀਕਾ ਲਾਈਨ ਲਈ ਹੋਈ ਹੈ, ਪ੍ਰੋ ਰਸ਼ੀਆ ਉਹਨਾਂ ਦਾ ਤੇਲ ਵੀ ਖਰੀਦ ਰਿਹਾ ਹੈ, ਉਹਨਾਂ ਤੋਂ ਉਹਨਾਂ ਨੇ ਜਿਵੇਂ ਸੋਵੀਅਤ ਯੂਨੀਅਨ ਦੇ ਮਿਨਿਸਟਰ ਨੇ ਅੱਜ ਕਿਹਾ, ਰਸ਼ੀਆ ਸੇਜ਼ it delivered S-400 missile system to India on time despite pressure from US advanced long range surface to air missile defense system S-400। ਹੁਣ ਇਸ ਦੇ ਉੱਤੇ ਵੀ ਜਿਹੜਾ ਕਿਉਂਕਿ ਰਸ਼ੀਆ 'ਤੇ ਸੈਂਕਸ਼ਨਸ ਲੱਗੀਆਂ ਹੋਈਆਂ ਕ੍ਰਾਈਮੀਆ ਨੂੰ ਅਨੈਕਸ ਕਰਨ ਤੋਂ ਬਾਅਦ, ਪਰ ਇਹਦੇ ਬਾਵਜੂਦ S-400 ਜਿਹੜਾ ਮਿਸਲ ਸਿਸਟਮ ਹੈ, ਡਿਫੈਂਸ ਮਿਸਲ ਸਿਸਟਮ, ਇਹ ਰਸ਼ੀਆ ਤੋਂ ਲਿਆ ਇੰਡੀਆ ਨੇ। ਅਮਰੀਕਾ ਨੇ ਐਕਸੈਪਸ਼ਨ ਦੇ ਦਿੱਤੀ ਉਹਨੂੰ। ਹੁਣ ਅਮਰੀਕਾ ਨੂੰ ਸ਼ਾਇਦ ਕਿਤੇ ਨਾ ਕਿਤੇ ਹੈ ਤਾਂ ਇਹ ਸਾਰੇ ਦੁਕਾਨਦਾਰ ਨੇ, ਸੌਦਾ ਇਹਨਾਂ ਨੇ ਵੇਚਣਾ ਹੈ, ਜਾਂ ਉਹਨਾਂ ਨੂੰ ਇਹ ਵੀ ਲੱਗਦਾ ਵੀ ਪਾਕਿਸਤਾਨ ਨੂੰ ਬਿਲਕੁਲ ਹੀ ਜਿਹੜਾ ਅਸੀਂ ਨਾ ਨਿਗਲੈਕਟ ਕਰੀਏ, ਕੋਈ ਨਾ ਕੋਈ ਉਹਦੇ ਨਾਲ ਰੱਖੀਏ। ਔਰ 2018 'ਚ ਟਰੰਪ ਨੇ ਡੀਲ ਕੈਂਸਲ ਕਰਤੀ ਸੀ। ਹੁਣ F-16 ਸ਼ਾਇਦ 65 ਜਾਂ 75 ਪਾਕਿਸਤਾਨ ਦੇ ਕੋਲ ਨੇ। ਅਮਰੀਕਾ ਦਾ ਲੜਾਕੂ ਜਹਾਜ਼ ਹੈ, ਫਾਸਟ ਜਹਾਜ਼ ਹੈ। ਹਾਲਾਂਕਿ ਇੰਡੀਆ ਨੇ ਹੁਣ ਫਰਾਂਸ ਤੋਂ ਰਾਫੇਲ ਵੀ ਲਏ ਨੇ ਔਰ ਦੂਸਰੀਆਂ ਵੀ ਜਿਹੜੀਆਂ ਨੇ ਮਿਸਲ ਸਿਸਟਮ ਉਹਦੇ 'ਚ ਹੈ। ਲੇਕਿਨ ਪਾਕਿਸਤਾਨ ਨੂੰ ਤਾਂ ਜਿਹੜੇ F-16 ਉਹਨਾਂ ਨੇ ਲਏ ਹੋਏ ਨੇ, ਉਸ ਨੂੰ ਜਿਹੜਾ ਉਹਦੀ ਮੇਨਟੇਨੈਂਸ ਦੇ ਲਈ ਜਿਹੜੇ ਪੁਰਜ਼ੇ ਚਾਹੀਦੇ ਨੇ, ਫੰਕਸ਼ਨਲ ਚਾਹੀਦੇ ਨੇ, ਉਹਦੇ ਲਈ ਵੀ ਸਟੱਫ ਚਾਹੀਦਾ। ਔਰ ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਅੱਜ ਤੋਂ 4 ਸਾਲ ਪਹਿਲਾਂ ਪਾਕਿਸਤਾਨ ਨਾਲ ਜਿਹੜੀ ਡੀਲ ਸੀ ਉਹ ਕੈਂਸਲ ਕਰਕੇ ਉਹਨੂੰ ਈਵਨ ਸਪੇਅਰ ਪਾਰਟ ਦੇਣ ਤੋਂ ਵੀ ਨਾ ਕਰ ਦਿੱਤੀ ਸੀ। ਹਾਲਾਂਕਿ ਪਾਕਿਸਤਾਨ ਨੇ ਆਪਣਾ ਬੁੱਤਾ ਸਾਰਿਆ, ਕਿਉਂਕਿ F-16 ਟਰਕੀ ਦੇ ਕੋਲ ਵੀ ਨੇ, ਸ਼ਾਇਦ UAE ਕੋਲ ਵੀ ਨੇ ਜਾਂ ਦੂਜਾ ਤੀਜਾ। ਪਰ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਹਫ਼ਤੇ ਇਹ ਫੈਸਲਾ ਕੀਤਾ ਕਿ $450 ਮਿਲੀਅਨ ਦਾ ਸੌਦਾ ਜਿਹੜਾ ਹੈ ਪਾਕਿਸਤਾਨ ਕੋਈ ਮੁਫਤ ਨਹੀਂ ਦਿੱਤਾ ਹੈ, ਕੋਈ ਗਿਫਟ ਨਹੀਂ ਹੈ, ਉਹਨੇ ਪੇ ਕਰਨਾ। ਪਰ ਉਹਨਾਂ ਨੇ ਕਿਹਾ ਕਿ ਭਈ ਇਹ ਜਿਹੜਾ ਅਸੀਂ ਪਾਕਿਸਤਾਨ ਨੂੰ ਦੇ ਰਹੇ ਹਾਂ, Pakistan is an important counter-terrorism partner, and as part of long-standing policy, United States provides life cycle maintenance and sustainable packages ਕਿ ਅਸੀਂ ਦੇ ਰਹੇ। ਔਰ ਇਸ ਦੇ ਉੱਤੇ ਉਹਨਾਂ ਨੇ $450 ਮਿਲੀਅਨ ਦੀ ਡੀਲ ਔਰ ਇਹ ਉਹ। ਹੁਣ ਤੁਸੀਂ ਇੰਡੀਆ ਦਾ ਰਵੱਈਆ ਦੇਖੋ। ਕੱਲ੍ਹ ਅਸੀਂ ਗੱਲ ਕੀਤੀ ਸੀ ਕਿ ਵੀ ਇਹ ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ ਹੈ, ਵੀ ਸ਼ਹਬਾਜ਼ ਸ਼ਰੀਫ ਕਿਉਂ ਕਾਲੇ ਪਏ ਹੋਏ ਨੇ ਕਿ ਉਹਨਾਂ ਨੇ ਜ਼ਰੂਰੀ ਮਿਲਣਾ ਮੋਦੀ ਨੂੰ। ਹੁਣ ਇਸ ਤੋਂ ਠੀਕ 2 ਦਿਨ ਪਹਿਲਾਂ, ਹਾਲਾਂਕਿ ਇਹ ਡੀਲ ਪਿਛਲੇ ਹਫ਼ਤੇ ਦੀ ਆਫਰ ਕੀਤੀ ਹੋਈ ਹੈ ਅਮਰੀਕਾ ਨੇ, ਪਰ ਅੱਜ ਭਾਰਤ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਨੂੰ ਮਿਸਟਰ ਲੋਇਡ ਆਸਟਿਨ ਉਹਨੂੰ ਕਾਲ ਕਰਕੇ ਪ੍ਰੋਟੈਸਟ ਕੀਤਾ ਹੈ ਕਿ ਜੀ ਇਹ ਜਿਹੜਾ ਤੁਸੀਂ F-16 ਡੀਲ ਪਾਕਿਸਤਾਨ ਨੂੰ ਦੇ ਰਹੇ ਹੋ ਠੀਕ ਨਹੀਂ ਹੈ, ਇਹ ਉਸ ਬੈਲੈਂਸ ਨੂੰ ਖਰਾਬ ਕਰ ਸਕਦੀ ਹੈ, ਇਹ ਉਹ। ਸੋ ਅਸੀਂ ਸਮਝਦੇ ਹਾਂ ਕਿ ਵੀ ਭਾਰਤ ਦੀ ਹੌਸਟਿਲਿਟੀ
ਪੂਰੀ ਦੀ ਪੂਰੀ ਅੱਗੇ ਨਾਲੋਂ ਵੀ ਬਦਤਰ ਹੈ ਪਾਕਿਸਤਾਨ ਦੇ ਨਾਲ। ਔਰ ਮੈਂ ਸਮਝਦਾ ਵੀ ਜੇ ਸ਼ਾਬਾਸ਼ ਸ਼ਰੀਫ ਈਵਨ ਇਸ ਗੱਲ ਨੂੰ ਹੀ ਲੈ ਕੇ ਵੀ ਅਸੀਂ ਤਾਂ ਇਹ ਕਿਹੜੇ ਕੋਈ ਨਵੇਂ ਜਹਾਜ਼ ਉਹਨਾਂ ਨੇ ਦਿੱਤੇ ਨੇ, ਪੁਰਾਣੀ ਔਰ ਵੀ ਮੁਫਤ ਨਹੀਂ ਹੈ। ਔਰ ਇਹ ਜਿਹੜਾ ਭਾਰਤ ਨੇ ਪ੍ਰੋਟੈਸਟ ਕੀਤਾ ਹੈ ਇਹਨੂੰ ਆਧਾਰ ਬਣਾ ਕੇ ਕਹਿਣ ਜੀ ਕਿ ਵੀ ਅਸੀਂ 1 to 1 ਨਹੀਂ ਮਿਲਣਾ। ਜੇ ਕਸ਼ਮੀਰ ਇਹਨਾਂ ਨੂੰ ਭੁੱਲਿਆ ਹੋਇਆ ਹੈ, ਘੱਟੋ ਘੱਟ ਇਸ ਇਸ਼ੂ ਨੂੰ ਆਧਾਰ ਬਣਾ ਕੇ ਕੋਈ ਤਾਂ ਗੈਰਤ ਦਿਖਾਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਦੋਸਤਾਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।